ਦੋਸਤੋ ਕਹਿੰਦੇ ਨੇ ਭਾਈ ਕਿ ਉਜੜੇ ਬਾਗ ਦੇ ਗਾਲੜ ਪਟਵਾਰੀ। ਬਾਜ਼ ਘਰ ਜਿਹੜੇ ਹੁੰਦੇ ਨੇ ਨਾ ਉਹ ਤੁਹਾਨੂੰ ਬਜ਼ਾਹਿਰ ਤੇ ਬੜੇ ਹੱਸਦੇ ਵਸਦੇ ਉੱਥੇ ਬਾਲ ਬੱਚੇ ਖੇਡਦੇ ਖੂਡਦੇ, ਲੇਕਿਨ ਜਿੱਥੇ ਡਿਸਪਲਿਨ ਨਾ ਹੋਵੇ ਉਹ ਇੰਝ ਹੀ ਹੁੰਦਾ ਕਿ ਉਜੜਿਆ ਪਿਆ। ਉਜੜਨਾ ਇਹ ਚੀਜ਼ ਹੈ ਕਿ ਜਿਹੜੀ ਆਊਟ ਆਫ ਡਿਸਪਲਿਨ ਹੋ ਜਾਵੇ ਕੋਈ ਵੀ ਚੀਜ਼ ਉਹਨੂੰ ਉਜੜਨਾ ਹੀ ਕਹਿੰਦੇ ਨੇ। ਉਹ ਇਸੇ ਤਰ੍ਹਾਂ ਕਿਸੇ ਮਿਸਾਲ ਦਿੱਤੀ ਹੈ ਨਾ ਕਿ ਉਜੜੇ ਬਾਗ ਦੇ ਗਾਲੜ ਪਟਵਾਰੀ। ਮੈਂ ਸਮਝਦਾ ਵਾ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਨਾ ਇਹ ਵੀ ਉਜੜਿਆ ਬਾਗ ਹੀ ਹੈ। ਜੋ ਜਿੱਥੇ ਜਿਹਦਾ ਦਿਲ ਕਰਦਾ ਉਹ ਜਿਹਦੇ ਮਰਜ਼ੀ ਖਿਲਾਫ ਆ ਕੇ ਬੋਲੇ ਤੇ ਜਿਵੇਂ ਮਰਜ਼ੀ ਬੋਲੇ, ਭਾਵੇਂ ਝੂਠ ਬੋਲੇ ਤੇ ਭਾਵੇਂ ਸੱਚ ਬੋਲੇ, ਕੋਈ ਪੁੱਛਣ ਗਿੱਛਣ ਵਾਲਾ ਨਹੀਂ ਇਹਨੂੰ। ਉਹ ਸਹੀ ਬੋਲਦਾ ਪਿਆ ਗਲਤ ਬੋਲਦਾ ਪਿਆ, ਉਹਨੂੰ ਫ੍ਰੀ ਹੈਂਡ ਖੁੱਲ੍ਹੀ ਆਜ਼ਾਦੀ, ਉਹਨੂੰ ਜਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਬੋਲੀ ਜਾਏ। ਮੇਰਾ ਕਤਨ ਇਰਾਦਾ ਨਹੀਂ ਸੀ ਹੈ ਕਿ ਮੈਂ ਜਿਹੜਾ ਪੰਜਾਬੀ ਟਰੈਵਲ ਕਪਲ ਜਾਂ ਪੰਜਾਬੀ ਲਹਿਰ ਇਹਨਾਂ ਨੂੰ ਕੈਸ਼ ਕਰਵਾਵਾਂ, ਜਾਂ ਮੈਂ ਤਾਂ ਬਲਕਿ ਉਸ ਟਾਈਮ ਵਲਾਗਿੰਗ ਵੀ ਨਹੀਂ ਸਾ ਕਰਦਾ ਪਿਆ ਜਦੋਂ ਮੈਨੂੰ ਇਹਨਾਂ ਦੀ ਖਿਦਮਤ ਦਾ ਮੌਕਾ ਦਿੱਤਾ ਨਾਸਰ ਢਿੱਲੋਂ ਸਾਹਿਬ ਨੇ। ਰਿਪਨ ਖੁਸ਼ੀ ਜਾਂ ਵਕਾਰ ਭਿੰਡਰ ਵਗੈਰਾ, ਬੀਰਾ ਖਾਨ ਹੈ, ਸਾਰੇ ਮੇਰੇ ਕੋਲ ਆਏ ਅਤੇ ਇਹਨਾਂ ਨਾਲ ਗੁਫ਼ਤਗੂ ਵੀ ਹੋਈ। ਇੰਤਹਾਈ ਅੱਛੇ ਅਖਲਾਕ ਦੇ। ਨਾਸਰ ਭਾਈ ਨਾਲ ਤਾਂ ਖੈਰ ਪੁਰਾਣਾ ਤਾਲੁਕ ਹੈ, ਇਸੇ ਤਰ੍ਹਾਂ ਹੀ ਕਦੀ ਵੀ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਈਗੋ ਵਾਲੀ ਚੀਜ਼ ਨਹੀਂ ਦੇਖੀ। ਜਾਂ ਇਸੇ ਤਰ੍ਹਾਂ ਹੀ ਪੰਜਾਬੀ ਟਰੈਵਲ ਕਪਲ ਨੂੰ ਮੈਂ ਬੜੇ ਅਰਸੇ ਤੋਂ ਵੇਖ ਰਿਹਾ, ਕਦੀ ਵੀ ਉਹਨਾਂ ਨੇ ਜਿੱਥੇ ਵੀ ਗਏ ਨੇ, ਜਿਹੜੇ ਇਲਾਕੇ 'ਚ ਵੀ ਗਏ ਨੇ, ਕਦੀ ਉਹਨਾਂ ਦੀ ਨੈਗੇਟਿਵਿਟੀ ਨੂੰ ਪ੍ਰਮੋਟ ਨਹੀਂ ਉਹਨਾਂ ਕੀਤਾ। ਉਹਨਾਂ ਨੇ ਹਕਾਇਕ ਹੀ ਵਿਖਾਏ ਨੇ। ਮੈਂ ਸੁਬਾਹ ਇੱਕ ਵਲਾਗ ਦੇਖ ਰਿਹਾ ਸਾਂ, ਉਹ ਵੀ ਕੋਈ ਯੂਟਿਊਬਰ ਨੇ, ਉਹਨਾਂ ਨੇ ਇਤਰਾਜ਼ਾਤ ਦੀ ਵਿਛਾੜ ਕਰ ਦਿੱਤੀ ਪੰਜਾਬੀ ਟਰੈਵਲ ਕਪਲ 'ਤੇ। ਉਹਨਾਂ ਕਿਹਾ ਜੀ ਤੁਸੀਂ ਪੰਜਾਬ ਆਏ ਹੋ ਅਤੇ ਪੰਜਾਬ ਦਾ ਤੁਸੀਂ ਜਿਹੜਾ ਮਸਖ ਚਿਹਰਾ ਜਿਹੜਾ ਨਾ ਉਹ ਤੁਸੀਂ ਵਿਖਾਇਆ, ਤੁਸੀਂ ਕੱਚੇ ਮਕਾਨਾਂ 'ਚ ਲੈ ਗਏ ਹੋ। ਜਿਹੜੇ ਗਰੀਬ ਗੁਰਬਾ ਲੋਕ ਨੇ, ਗੁਰਬਤ ਦੇ ਮਾਰੇ ਨੇ, ਤੁਸੀਂ ਉਹਨਾਂ ਨੂੰ ਜਿਹੜਾ ਉਹ ਵਿਖਾਇਆ ਅਤੇ ਤੁਸੀਂ ਉਹਨੂੰ ਨਾਮ ਦੇ ਦਿੱਤਾ ਕਿ ਪੰਜਾਬ ਦਾ ਇਹਨਾਂ ਨੇ ਕਲਚਰ ਨੂੰ ਸੰਭਾਲ ਕੇ ਰੱਖਿਆ। ਇਹ ਕਲਚਰ ਨੂੰ ਸੰਭਾਲ ਕੇ ਨਹੀਂ ਰੱਖਿਆ, ਇਹ ਬੇਸਿਕਲੀ ਇਹ ਸਾਡੀ ਜਿਹੜੀ ਹੈ ਨਾ ਹਕੂਮਤੀ ਨਾ ਅਹਿਲੀ ਹੈ ਜਾਂ ਸਾਡੇ ਕਹਿ ਲਵੋ ਕਿ ਗੁਰਬਤ ਹੈ ਜਿਹੜੀ ਤੁਸੀਂ ਵਿਖਾਈ ਹੈ, ਅਤੇ ਇਹਨੂੰ ਤੁਸੀਂ ਪੰਜਾਬ ਦਾ ਕਲਚਰ ਕਹਿ ਦਿੱਤਾ। ਉਹਨਾਂ ਹੋਰ ਵੀ ਕਾਫੀ ਸਾਰੀ ਗੱਲਾਂ ਕੀਤੀਆਂ ਕਿ ਜੀ ਪੱਗ ਜਿਹੜੀ ਉਹ ਪਹਿਨਣਾ ਹੈ ਕੋਈ ਫਰਜ਼ ਨਹੀਂ, ਜਾਂ ਜਿਹੜੀ ਕੋਈ ਚਾਦਰਾ ਉੱਤੇ ਬੁੱਕਲ ਮਾਰ ਲੈਣਾ ਹੈ ਕੋਈ ਫਰਜ਼ ਨਹੀਂ। ਇਹ ਉਸ ਵਕਤ ਦੀ ਮੌਸਮ ਦੀ ਜ਼ਰੂਰੀਆਤ ਸਨ ਲੋਕਾਂ ਦੀਆਂ, ਜਦੋਂ ਕੋਈ ਠੰਡ ਹੁੰਦੀ ਸੀ ਤਾਂ ਲੋਕ ਚਾਦਰ ਲੈ ਲੈਂਦੇ। ਅਤੇ ਸੋਹਣੇ ਗੱਲ ਹੈ ਨਹੀਂ, ਗੱਲ ਹੈ ਵੇ ਕਿ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਪੰਜਾਬ ਸਿਰਫ ਕੋਈ ਫੈਸਲਾਬਾਦ ਜਾਂ ਇੱਕ ਪਿੰਡ ਜਿਹੜਾ ਉਹਨਾਂ ਨੇ ਵਹਾਤਾ ਉਹ ਤਾਂ ਨਹੀਂ। ਪੰਜਾਬ ਤਾਂ ਬੜਾ ਵੱਡਾ ਹੈ ਅਤੇ ਪੰਜਾਬ ਦੀ ਜਿੰਨੀ ਡਿਵੈਲਪਮੈਂਟ ਹੈ ਉਹੀ ਉਸੇ ਪੰਜਾਬ 'ਚ ਹੀ ਫਿਰੇ ਨੇ। ਜਿਹੜੀ ਉਹਨਾਂ ਨੇ ਲਿਬਰਟੀ ਵਿਖਾਈ ਹੈ, ਜਾਂ ਜਿਹੜਾ ਉਹਨਾਂ ਨੇ ਗੁਲਬਰਗ ਦਿਖਾਇਆ, ਜਿਹੜਾ ਮਾਡਲ ਟਾਊਨ ਦਿਖਾਇਆ, ਜਿੱਥੇ ਜਿੱਥੇ ਵੀ ਉਹ ਗਏ ਨੇ, ਫੋਰਟਰੈਸ ਸਟੇਡੀਅਮ ਗਏ ਨੇ, ਜਾਂ ਜਿੱਥੇ ਵੀ ਗਏ ਨੇ ਉਹ ਵੀ ਪੰਜਾਬ ਹੀ ਸੀ। ਵੇਖਣ ਵਾਲੇ ਵੀ ਕੋਈ ਏਡੇ ਬੇਵਕੂਫ ਨਹੀਂ, ਉਹਨਾਂ ਵੀ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਨਾ ਤਾਰੀਫ ਹੀ ਕੀਤੀ ਉਹਨਾਂ ਦੇ ਪ੍ਰੋਗਰਾਮ ਦੀ। ਅਤੇ ਤੁਹਾਨੂੰ ਮੇਰੇ ਹਾਲ ਕੋਈ ਗਲਤੀ ਲੱਗੀ ਹੈ, ਤੁਸੀਂ ਸ਼ਾਇਦ ਤੁਸੀਂ ਕਹਿ ਤੇ ਇਹ ਰਹੇ ਹੋ ਕਿ ਉਹਨਾਂ ਨੇ ਵਿਊਵਰਸ਼ਿਪ ਲੈਣ ਵਾਸਤੇ ਇਹ ਸਾਰਾ ਕੰਮ ਕੀਤਾ। ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਇਤਰਾਜ਼ ਕਰਨ ਦੇ ਹੋ, ਤੁਸੀਂ ਵਿਊਵਰਸ਼ਿਪ ਲੈਣ ਵਾਸਤੇ ਕਰਨ ਦੇ ਹੋ ਕਿ ਮੈਂ ਉਹਨਾਂ 'ਤੇ ਇਤਰਾਜ਼ ਕਰਾਂ ਅਤੇ ਮੈਨੂੰ ਵਿਊਵਰਸ਼ਿਪ ਮਿਲ ਜਾਏਗੀ। ਕਿਉਂਕਿ ਮੈਂ ਇਸ ਤੋਂ ਪਹਿਲਾਂ ਸ਼ਾਇਦ ਤੁਹਾਡੇ ਕੋਲ ਆਉਂਦੇ ਹੋਣ ਵਲਾਗ, ਮੇਰੀ ਨਜ਼ਰ 'ਚੋਂ ਨਹੀਂ ਗੁਜ਼ਰੇ, ਹਾਲਾਂਕਿ ਮੈਂ ਕਾਫੀ ਟਾਈਮ ਦੇਣਾ ਯੂਟਿਊਬ 'ਤੇ, ਕਾਫੀ ਚੀਜ਼ਾਂ ਦੇਖਣਾ ਉੱਥੋਂ। ਆਪਣੀ ਆਪਣੀ ਸੋਚ ਹੁੰਦੀ ਹੈ ਕਿ ਬੰਦਾ ਉਹ ਅੱਛੀਆਂ ਚੀਜ਼ਾਂ ਵੇਖੇ, ਬੁਰੀਆਂ ਵੇਖੇ, ਇਨਫੋਰਮੇਸ਼ਨ ਵਾਲੀਆਂ ਵੇਖੇ, ਲੇਕਿਨ ਉਹ ਇਹ ਵੇ ਕਿ ਤੁਹਾਡਾ ਕਦੀ ਮੈਂ ਵਲਾਗ ਦੇਖਿਆ ਨਹੀਂ ਅਤੇ ਤੁਸੀਂ ਸਿਰਫ ਮੈਂ ਸਮਝਦਾ ਵਾਂ ਕਿ ਵਿਊਵਰਸ਼ਿਪ ਲੈਣ ਵਾਸਤੇ ਉਹਨਾਂ 'ਤੇ ਬੇਜਾ ਇਤਰਾਜ਼ ਦੀ ਵਿਛਾੜ ਕੀਤੀ ਹੈ। ਜਿਨ੍ਹਾਂ ਕੋਲ ਵੀ ਜਾਏਗਾ ਉਹ ਤੁਸੀਂ ਵੀ ਦੇਖਿਆ ਜੋ ਵਲਾਗ, ਅਤੇ ਮੇਰਾ ਖਿਆਲ ਹੈ ਕਿ ਨਾਇਨਸਾਫੀ ਹੈ ਕਿ ਇੱਕ ਤੁਹਾਡੇ ਮਹਿਮਾਨ ਆਏ ਨੇ, ਉਹ ਇੱਥੇ ਤੁਹਾਡਾ ਵਿਜ਼ਿਟ ਕਰਕੇ ਗਏ ਨੇ ਅਤੇ ਤੁਸੀਂ ਜਨਾਬੇ ਵਾਲੀ ਉਹਨਾਂ 'ਤੇ ਇਲਜ਼ਾਮਾਤ ਦੀ ਅਤੇ ਪਤਾ ਨਹੀਂ ਇਤਰਾਜ਼ਾਤ ਦੀ ਵਿਛਾੜ ਕਰ ਦਿੱਤੀ ਹੈ। ਅਤੇ ਇਹ ਤਰੀਕਾਕਾਰ ਸਹੀ ਨਹੀਂ ਜਿਹੜਾ ਤੁਸੀਂ ਇਖਤਿਆਰ ਕੀਤਾ। ਬੜਾ ਅੱਛਾ ਉਹਨਾਂ ਦਾ ਟੂਰ ਸੀ। ਮੈਂ ਪਹਿਲੇ ਵੀ ਇੱਕ ਵਲਾਗ ਦੇ ਵਿੱਚ ਕਿਹਾ, ਬੜਾ ਖੁਸ਼ ਹੋ ਕੇ ਗਏ ਨੇ। ਅਤੇ ਮੇਰਾ ਖਿਆਲ ਹੁਣ ਜਾ ਕੇ ਉਹ ਜਿਹੜੇ ਸਾਡੇ ਆ ਪੰਜਾਬੀਆਂ ਦੇ ਵਲਾਗ ਵੇਖਣਗੇ ਨਾ, ਹੁਣ ਉਹ ਵੇਖਣਗੇ ਕਿ ਅਸਲੀ ਚਿਹਰਾ ਇਹਨਾਂ ਲੋਕਾਂ ਦਾ ਆਇਆ ਸੀ। ਅੱਲਾਹ ਤਾਂ ਮੈਨੂੰ ਅਤੇ ਤੁਹਾਨੂੰ ਵੀ ਹਦਾਇਤ ਦੇਵੇ। ਅਸਲਾਮ ਅਲੈਕੁਮ।